ਅਗਲੀਆਂ ਖਬਰਾਂ ਵੱਲ ਚੱਲੀਏ। ਇੱਕ ਭਾਰਤੀ ਮੂਲ ਦਾ ਜਿਹੜਾ ਗੁਜਰਾਤੀ ਮੂਲ ਦਾ ਬੰਦਾ ਆ, ਕਵਨ ਕੁਮਾਰ ਪਟੇਲ, ਉਸ ਨੂੰ 10 ਸਾਲਾਂ ਦੀ ਸਜ਼ਾ ਹੋਈ ਆ ਹਿਊਮਨ ਟ੍ਰੈਫਿਕਿੰਗ ਟੂ ਅਬਿਊਜ਼ ਮਾਈਨਰ ਗਰਲਸ ਐਟ ਨਬਰਾਸਕਾ ਹੋਟਲ। ਇਹ ਜਿਹੜਾ ਇਲੀਗਲ ਇਮੀਗ੍ਰੈਂਟ ਸੀ ਇੰਡੀਆ ਤੋਂ, ਤੇ ਇਹਨੂੰ 10 ਸਾਲਾਂ ਦੀ ਸਜ਼ਾ ਹੋਈ ਆ। 27 ਸਾਲਾਂ ਦਾ ਕਵਨ ਕੁਮਾਰ ਪਟੇਲ ਗੁਜਰਾਤ ਦਾ ਰਹਿਣ ਵਾਲਾ ਆ। USA ਦੇ ਵਿੱਚ ਕਹਿੰਦੇ ਇਲੀਗਲੀ ਰਹਿੰਦਾ ਸੀ, ਤੇ ਫੈਡਰਲ ਕੋਰਟ ਜਿਹੜੀ ਓਮਾਹਾ ਨਬਰਾਸਕਾ ਆ, ਉੱਥੇ ਇਸ ਨੂੰ ਜਿਹੜਾ ਹੁਣ ਸਜ਼ਾ ਦਿੱਤੀ ਗਈ ਹੈਗੀ ਆ। ਤੇ ਕਹਿੰਦੇ ਵੀ ਇਹਨੂੰ 2 ਕਾਊਂਟ ਆਫ ਸੈਕਸ ਟ੍ਰੈਫਿਕਿੰਗ ਆਫ ਏ ਮਾਈਨਰ, ਤੇ ਜਦੋਂ ਇਹਨੂੰ 10 ਸਾਲਾਂ ਬਾਅਦ ਛੱਡਿਆ ਵੀ ਜਾਊਗਾ ਤੇ 5 ਸਾਲਾਂ ਦੀ ਸੁਪਰਵਾਈਜ਼ ਰਿਲੀਜ਼ ਆ, ਤੇ ਮੋਰ ਓਵਰ ਕਹਿੰਦੇ ਵੀ ਇਹਨੂੰ ਜਿਹੜਾ ਡਿਪੋਰਟ ਇੰਡੀਆ ਨੂੰ ਕੀਤਾ ਜਾਊਗਾ। ਸੈਕਸ ਟ੍ਰੈਫਿਕਿੰਗ ਰਿੰਗ ਇੱਕ ਅਨਕਵਰ ਹੋਇਆ ਸੀ ਜਨਵਰੀ 6 2025 ਨੂੰ, ਜਦੋਂ ਓਮਾਹਾ ਦੀ ਪੁਲਿਸ ਆਫੀਸਰਸ ਨੇ ਇੱਕ ਰੂਟੀਨ ਜਿਹੜਾ ਥੈਫਟ ਕੰਪਲੇਨ ਸੀ ਉਹ ਚੈੱਕ ਕੀਤੀ, ਤੇ ਜਦੋਂ ਇਨਵੈਸਟੀਗੇਟ ਕੀਤਾ ਉਹਨਾਂ ਨੂੰ ਲੱਗਿਆ ਵੀ ਇਹ ਹਿਊਮਨ ਟ੍ਰੈਫਿਕਿੰਗ ਦਾ ਕੇਸ ਹੋ ਸਕਦਾ ਹੈਗਾ। ਹੋਮਲੈਂਡ ਸਿਕਿਉਰਿਟੀ ਟਾਸਕ ਫੋਰਸ ਤੇ ਲੋਕਲ ਪੁਲਿਸ ਨੇ ਫਿਰ ਰੈਸਕਿਊ ਮਿਸ਼ਨ ਜਿਹੜਾ ਸ਼ੁਰੂ ਕੀਤਾ, ਜਿਹ ਤੋਂ ਪਤਾ ਚੱਲਿਆ ਵੀ 2 ਟੀਨੇਜਰ ਗਰਲਸ, ਜਿਹੜੀਆਂ ਬੱਚੀਆਂ ਸੀਗੀਆਂ, ਇੱਕ 15 ਸਾਲ ਦੀ, ਇੱਕ 16 ਸਾਲ ਦੀ ਸੀ। ਉਹ ਇੱਕ ਅਮਰੀਕਨ ਇਨ ਹੋਟਲ ਜੋ ਓਮਾਹਾ ਦੇ ਵਿੱਚ ਸੀ, ਉੱਥੋਂ ਲੱਭੀਆਂ, ਤੇ ਵਿਕਟਮਸ ਨੂੰ ਕਹਿੰਦੇ ਭਈ ਅਕ੍ਰੋਸ ਦਾ ਸਟੇਟ ਲਾਈਨਸ ਟਰਾਂਸਪੋਰਟ ਕੀਤਾ ਗਿਆ ਸੀਗਾ, ਡੈਨਵਰ ਤੋਂ ਓਮਾਹਾ ਕਿੰਨੀ ਵਾਰੀ ਕਹਿੰਦੇ, ਤੇ ਉਹਨਾਂ ਨੂੰ ਕਮਰਸ਼ੀਅਲ ਸੈਕਸ ਦੇ ਲਈ ਸੈੱਲ ਕੀਤਾ ਗਿਆ ਸੀ। ਸੋ 2 ਟੀਨੇਜਰਸ ਨੂੰ ਜਿਹੜਾ ਪ੍ਰੋਜੈਕਟ ਹਾਰਮੋਨੀ ਫਾਰ ਸਪੈਸ਼ਲਿਸਟ ਇੰਟਰਵਿਊ ਦੇ ਲਈ ਲਿਜਾਇਆ ਗਿਆ। ਦੋਨੋਂ ਵਿਕਟਮਸ ਨੇ ਇਹ ਕਿਹਾ ਭਈ ਉਹਨਾਂ ਨੂੰ ਧੱਕੇ ਦੇ ਨਾਲ ਇਹ ਕੰਮ ਕਰਨ ਦੇ ਲਈ ਕਿਹਾ ਗਿਆ ਸੀ ਵੀ ਤੁਹਾਨੂੰ ਜਿਹੜੇ ਆ ਡਿਸਕਾਊਂਟਡ ਜਿਹੜੇ ਰੂਮ ਰੇਟ ਦਿੱਤੇ ਜਾਊਗੇ ਹੋਟਲ ਦੇ ਵਿੱਚ, ਔਰ ਜਾਂ ਉਹਨਾਂ ਨੂੰ ਸਟਰੀਟ ਦੇ ਉੱਤੇ ਸਿੱਟ ਦਿੱਤਾ ਜਾਊਗਾ। 2 EMPLOYEES ਨੇ ਜਿਹੜਾ ਆ ਟ੍ਰੈਫਿਕਰਸ ਨੂੰ ਪੈਸੇ ਦਿੱਤੇ ਤਾਂ ਕਿ ਉਹ ਕੁੜੀਆਂ, ਇਹਨਾਂ ਬੱਚੀਆਂ ਨੂੰ ਉੱਥੇ ਰੱਖ ਸਕਣ। ਸੋ ਹੋਟਲ ਸਟਾਫ ਨੇ ਇਹਨਾਂ ਨੂੰ ਜਿਹੜਾ ਆ ਸਸਤੇ ਰੇਟ ਦੇ ਉੱਤੇ ਰੂਮ ਦਿੱਤੇ ਰਹਿਣ ਦੇ ਲਈ, ਤੇ ਉਹ ਤੋਂ ਬਾਅਦ ਇਹ ਜਿਹੜੇ ਘਿਨੌਣੇ ਕੰਮ ਆ ਉਹ ਕਰਦੇ ਰਹੇ। US ਦੇ ਅਟਾਰਨੀ ਲੈਸਨੀ ਵੁਡਸ ਜੋ ਆ, ਉਹਨਾਂ ਨੇ ਕਿਹਾ ਵੀ ਮਲਟੀ ਏਜੰਸੀ ਨੇ ਇਹ ਆਪਰੇਸ਼ਨ ਦੇ ਥਰੂ ਇਹਨਾਂ ਬੱਚੀਆਂ ਨੂੰ ਰੈਸਕਿਊ ਕੀਤਾ ਸੀਗਾ। US ਅਟਾਰਨੀ ਆਫਿਸ ਤੇ ਹੋਰ ਲਾ ਐਨਫੋਰਸਮੈਂਟ ਦੇ ਪਾਰਟਨਰਸ ਨੇ ਬਹੁਤ ਹਾਰਡ ਵਰਕ ਕੀਤਾ, ਤੇ ਇਹਨਾਂ ਬੱਚੀਆਂ ਨੂੰ ਜਿਹੜਾ ਆ ਇਦਾਂ ਦੇ ਬੰਦਿਆਂ ਤੋਂ ਛੁਡਾਇਆ ਹੈਗਾ। ਸੋ ਹੁਣ ਇਹ ਜਿਹੜੇ ਪਟੇਲ ਆ, ਕਵਨ ਕੁਮਾਰ ਪਟੇਲ, ਇਸ ਨੂੰ 10 ਸਾਲ ਦੀ ਸਜ਼ਾ ਹੋਊਗੀ, ਅੰਦਰ ਰਹੂਗਾ, ਉਹ ਤੋਂ ਬਾਅਦ ਜਿਹੜਾ ਡਿਪੋਰਟ ਕੀਤਾ ਜਾਊਗਾ। ਜੀ, ਬਿਲਕੁਲ। ਅਗਲੀਆਂ ਖਬਰਾਂ ਵੱਲ ਚੱਲੀਏ। ਇੱਕ ਭਾਰਤੀ ਮੂਲ ਦਾ ਜਿਹੜਾ ਗੁਜਰਾਤੀ ਮੂਲ ਦਾ ਬੰਦਾ ਆ, ਕਵਨ ਕੁਮਾਰ ਪਟੇਲ, ਉਸ ਨੂੰ 10 ਸਾਲਾਂ ਦੀ ਸਜ਼ਾ ਹੋਈ ਆ ਹਿਊਮਨ ਟ੍ਰੈਫਿਕਿੰਗ ਟੂ ਅਬਿਊਜ਼ ਮਾਈਨਰ ਗਰਲਸ ਐਟ ਨਬਰਾਸਕਾ ਹੋਟਲ। ਇਹ ਜਿਹੜਾ ਇਲੀਗਲ ਇਮੀਗ੍ਰੈਂਟ ਸੀ ਇੰਡੀਆ ਤੋਂ, ਤੇ ਇਹਨੂੰ 10 ਸਾਲਾਂ ਦੀ ਸਜ਼ਾ ਹੋਈ ਆ। 27 ਸਾਲਾਂ ਦਾ ਕਵਨ ਕੁਮਾਰ ਪਟੇਲ ਗੁਜਰਾਤ ਦਾ ਰਹਿਣ ਵਾਲਾ ਆ। USA ਦੇ ਵਿੱਚ ਕਹਿੰਦੇ ਇਲੀਗਲੀ ਰਹਿੰਦਾ ਸੀ, ਤੇ ਫੈਡਰਲ ਕੋਰਟ ਜਿਹੜੀ ਓਮਾਹਾ ਨਬਰਾਸਕਾ ਆ, ਉੱਥੇ ਇਸ ਨੂੰ ਜਿਹੜਾ ਹੁਣ ਸਜ਼ਾ ਦਿੱਤੀ ਗਈ ਹੈਗੀ ਆ। ਤੇ ਕਹਿੰਦੇ ਵੀ ਇਹਨੂੰ 2 ਕਾਊਂਟ ਆਫ ਸੈਕਸ ਟ੍ਰੈਫਿਕਿੰਗ ਆਫ ਏ ਮਾਈਨਰ, ਤੇ ਜਦੋਂ ਇਹਨੂੰ 10 ਸਾਲਾਂ ਬਾਅਦ ਛੱਡਿਆ ਵੀ ਜਾਊਗਾ ਤੇ 5 ਸਾਲਾਂ ਦੀ ਸੁਪਰਵਾਈਜ਼ ਰਿਲੀਜ਼ ਆ, ਤੇ ਮੋਰ ਓਵਰ ਕਹਿੰਦੇ ਵੀ ਇਹਨੂੰ ਜਿਹੜਾ ਡਿਪੋਰਟ ਇੰਡੀਆ ਨੂੰ ਕੀਤਾ ਜਾਊਗਾ। ਸੈਕਸ ਟ੍ਰੈਫਿਕਿੰਗ ਰਿੰਗ ਇੱਕ ਅਨਕਵਰ ਹੋਇਆ ਸੀ ਜਨਵਰੀ 6 2025 ਨੂੰ, ਜਦੋਂ ਓਮਾਹਾ ਦੀ ਪੁਲਿਸ ਆਫੀਸਰਸ ਨੇ ਇੱਕ ਰੂਟੀਨ ਜਿਹੜਾ ਥੈਫਟ ਕੰਪਲੇਨ ਸੀ ਉਹ ਚੈੱਕ ਕੀਤੀ, ਤੇ ਜਦੋਂ ਇਨਵੈਸਟੀਗੇਟ ਕੀਤਾ ਉਹਨਾਂ ਨੂੰ ਲੱਗਿਆ ਵੀ ਇਹ ਹਿਊਮਨ ਟ੍ਰੈਫਿਕਿੰਗ ਦਾ ਕੇਸ ਹੋ ਸਕਦਾ ਹੈਗਾ। ਹੋਮਲੈਂਡ ਸਿਕਿਉਰਿਟੀ ਟਾਸਕ ਫੋਰਸ ਤੇ ਲੋਕਲ ਪੁਲਿਸ ਨੇ ਫਿਰ ਰੈਸਕਿਊ ਮਿਸ਼ਨ ਜਿਹੜਾ ਸ਼ੁਰੂ ਕੀਤਾ, ਜਿਹ ਤੋਂ ਪਤਾ ਚੱਲਿਆ ਵੀ 2 ਟੀਨੇਜਰ ਗਰਲਸ, ਜਿਹੜੀਆਂ ਬੱਚੀਆਂ ਸੀਗੀਆਂ, ਇੱਕ 15 ਸਾਲ ਦੀ, ਇੱਕ 16 ਸਾਲ ਦੀ ਸੀ। ਉਹ ਇੱਕ ਅਮਰੀਕਨ ਇਨ ਹੋਟਲ ਜੋ ਓਮਾਹਾ ਦੇ ਵਿੱਚ ਸੀ, ਉੱਥੋਂ ਲੱਭੀਆਂ, ਤੇ ਵਿਕਟਮਸ ਨੂੰ ਕਹਿੰਦੇ ਭਈ ਅਕ੍ਰੋਸ ਦਾ ਸਟੇਟ ਲਾਈਨਸ ਟਰਾਂਸਪੋਰਟ ਕੀਤਾ ਗਿਆ ਸੀਗਾ, ਡੈਨਵਰ ਤੋਂ ਓਮਾਹਾ ਕਿੰਨੀ ਵਾਰੀ ਕਹਿੰਦੇ, ਤੇ ਉਹਨਾਂ ਨੂੰ ਕਮਰਸ਼ੀਅਲ ਸੈਕਸ ਦੇ ਲਈ ਸੈੱਲ ਕੀਤਾ ਗਿਆ ਸੀ। ਸੋ 2 ਟੀਨੇਜਰਸ ਨੂੰ ਜਿਹੜਾ ਪ੍ਰੋਜੈਕਟ ਹਾਰਮੋਨੀ ਫਾਰ ਸਪੈਸ਼ਲਿਸਟ ਇੰਟਰਵਿਊ ਦੇ ਲਈ ਲਿਜਾਇਆ ਗਿਆ। ਦੋਨੋਂ ਵਿਕਟਮਸ ਨੇ ਇਹ ਕਿਹਾ ਭਈ ਉਹਨਾਂ ਨੂੰ ਧੱਕੇ ਦੇ ਨਾਲ ਇਹ ਕੰਮ ਕਰਨ ਦੇ ਲਈ ਕਿਹਾ ਗਿਆ ਸੀ ਵੀ ਤੁਹਾਨੂੰ ਜਿਹੜੇ ਆ ਡਿਸਕਾਊਂਟਡ ਜਿਹੜੇ ਰੂਮ ਰੇਟ ਦਿੱਤੇ ਜਾਊਗੇ ਹੋਟਲ ਦੇ ਵਿੱਚ, ਔਰ ਜਾਂ ਉਹਨਾਂ ਨੂੰ ਸਟਰੀਟ ਦੇ ਉੱਤੇ ਸਿੱਟ ਦਿੱਤਾ ਜਾਊਗਾ। 2 EMPLOYEES ਨੇ
ਜਿਹੜਾ ਆ ਟ੍ਰੈਫਿਕਰਸ ਨੂੰ ਪੈਸੇ ਦਿੱਤੇ ਤਾਂ ਕਿ ਉਹ ਕੁੜੀਆਂ ਇਹਨਾਂ ਬੱਚੀਆਂ ਨੂੰ ਉੱਥੇ ਰੱਖ ਸਕਣ। ਸੋ ਹੋਟਲ ਸਟਾਫ ਨੇ ਇਹਨਾਂ ਨੂੰ ਜਿਹੜਾ ਆ ਸਸਤੇ ਰੇਟ ਦੇ ਉੱਤੇ ਰੂਮ ਦਿੱਤੇ ਰਹਿਣ ਦੇ ਲਈ ਤੇ ਉਹ ਤੋਂ ਬਾਅਦ ਇਹ ਜਿਹੜੇ ਘਿਨੌਣੇ ਕੰਮ ਆ ਉਹ ਕਰਦੇ ਰਹੇ। ਯੂਐਸ ਦੇ ਅਟਾਰਨੀ ਲੈਸਨੀ ਵੁਡਸ ਜੋ ਆ ਉਹਨਾਂ ਨੇ ਕਿਹਾ ਵੀ ਮਲਟੀ ਏਜੰਸੀ ਨੇ ਇਹ ਆਪਰੇਸ਼ਨ ਦੇ ਥਰੂ ਇਹਨਾਂ ਬੱਚੀਆਂ ਨੂੰ ਰੈਸਕਿਊ ਕੀਤਾ ਸੀਗਾ। ਯੂਐਸ ਅਟਾਰਨੀ ਆਫਿਸ ਤੇ ਹੋਰ ਲਾ ਐਨਫੋਰਸਮੈਂਟ ਦੇ ਪਾਰਟਨਰਸ ਨੇ ਬਹੁਤ ਹਾਰਡ ਵਰਕ ਕੀਤਾ ਤੇ ਇਹਨਾਂ ਬੱਚੀਆਂ ਨੂੰ ਜਿਹੜਾ ਆ ਇਦਾਂ ਦੇ ਬੰਦਿਆਂ ਤੋਂ ਛਡਾਇਆ ਹੈਗਾ। ਸੋ ਹੁਣ ਇਹ ਜਿਹੜੇ ਪਟੇਲ ਆ ਕਵਨ ਕੁਮਾਰ ਪਟੇਲ ਇਸ ਨੂੰ 10 ਸਾਲ ਦੀ ਸਜ਼ਾ ਹੋਊਗੀ, ਅੰਦਰ ਰਹੂਗਾ, ਉਹ ਤੋਂ ਬਾਅਦ ਜਿਹੜਾ ਡਿਪੋਰਟ ਕੀਤਾ ਜਾਊਗਾ। जी, बिल्कुल।